ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਦੇਖਣ ਵਾਲੇ ਸੁਣਨ ਵਾਲੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਜਦੋਂ ਅਮਰੀਕਾ ਦੇ ਵਿੱਚ 7 ਨਵੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ, ਪਾਕਿਸਤਾਨ 'ਚ 8 ਨਵੰਬਰ ਸਾਲ 2025 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਜੇ ਇਹ ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਮਸੂਦ ਬਾਦ ਨੇ ਖਬਰਾਂ ਹਲੇ ਪਾਕਿਸਤਾਨ ਅਫਗਾਨਿਸਤਾਨ ਗੱਲਬਾਤ ਸਿਰੇ ਲੱਗਦੀ ਨਹੀਂ ਦਿਸਦੀ, ਜਦਕਿ ਖਾਜਾ ਆਸਿਫ ਹੋਰਾਂ ਦਾ ਆਖਣਾ ਹੈ ਕਿ ਇਸ ਤੋਂ ਬਾਅਦ ਕਿਸੇ ਗੱਲਬਾਤ ਦੀ ਉਮੀਦ ਵੀ ਨਾ ਰੱਖੀ ਜਾਏ। ਪਰ ਮਲੀ ਸਾਹਿਬ ਤਾਜ਼ਾ ਜੀ ਖਬਰ ਇੱਕ ਲੱਭੀ ਜੇ ਕਿ ਪਾਕਿਸਤਾਨ ਦੇ ਜਿਹੜੇ ਜ਼ਿੰਮੇਦਾਰ ਨੇ ਉਹ ਵਾਪਸ ਆ ਰਹੇ ਨੇ। ਜੀ ਬਿਲਕੁਲ। ਇਹ ਤੀਜਾ ਦੌਰ ਵੀ ਹੈ ਜਿਹੜਾ ਇਹਦੇ ਤੋਂ ਸਾਬਤ ਹੋ ਗਿਆ ਕਿ ਗੱਲਬਾਤ ਦਾ ਸਿਰੇ ਨਹੀਂ ਚੜ ਸਕਿਆ। ਹੁਣ ਪਾਕਿਸਤਾਨ ਵਾਲੇ ਪਾਸਿਓਂ ਗੱਲਬਾਤ ਕਰ ਰਹੇ ਆ। ਪਾਕਿਸਤਾਨ ਦਾ ਇਹ ਆਖਣਾ ਹੈ ਕਿ ਅਫਗਾਨਿਸਤਾਨ ਨੇ ਅਮਰੀਕਾ ਦੇ ਨਿਕਲਣ ਮਗਰੋਂ ਪੂਰੀ ਦੁਨੀਆ ਨੂੰ ਇਹ ਵਾਅਦਾ ਦਿੱਤਾ ਹੈ ਕਿ ਉਹਦੀ ਧਰਤੀ ਕਿਸੇ ਦੂਸਰੇ ਮੁਲਕ ਦੇ ਖਿਲਾਫ ਨਹੀਂ ਵਰਤੀ ਜਾਏਗੀ। ਬਸ ਉਹ ਪਾਕਿਸਤਾਨ ਦੇ ਖਿਲਾਫ ਆਪਣੀ ਧਰਤੀ ਨੂੰ ਨਾ ਵਰਤਣ ਦੇਵੇ ਔਰ ਆਪਣੇ ਕੀਤੇ ਵਾਅਦੇ ਨੇ ਜਿਹੜੇ ਉਹ ਪੂਰੇ ਕਰਨ। ਅਫਗਾਨੀ ਇਹ ਕਹਿੰਦੇ ਨੇ ਜੀ ਦੇਖੋ ਇੱਥੋਂ ਹੁਣ ਨਾਲ ਹੀ ਤੇ ਤੁਹਾਡਾ ਖੈਬਰ ਪਖਤੂਨਖਵਾ ਹੈ, ਇਹ ਸਾਡੀ ਤੇ ਬਰਾਦਰੀ ਦੇ ਲੋਕ ਨੇ, ਸਾਡੇ ਵਰਗੇ ਹੀ ਤੇ ਪਠਾਨ ਨੇ, ਇਹ ਇੱਧਰ ਆਂਦੇ ਅਸੀਂ ਕਿੱਦਾਂ ਡਕੀਏ। ਇੱਥੋਂ ਆ ਕੇ ਇਹ ਜਾ ਕੇ ਹਮਲੇ ਕਰਦੇ ਨੇ ਤੇ ਉਹਨੂੰ ਤੁਸੀਂ ਇਹ ਤੇ ਨਾ ਆਖੋ ਕਿ ਅਫਗਾਨਿਸਤਾਨ ਨੇ ਸਾਡੇ ਅੰਦਰ ਦਰਅੰਦਾਜ਼ੀ ਜਾਂ ਹਮਲੇ ਨੇ ਜਿਹੜੇ ਉਹਦਾ ਜ਼ਿੰਮੇਦਾਰ ਆ, ਅਸੀਂ ਇਹ ਬੰਦੇ ਫੜ ਕੇ ਤੁਹਾਡੇ ਹਵਾਲੇ ਕਰ ਦੇਣਾ। ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਇਹੋ ਜਿਹਾ ਕੋਈ ਸਮਝੌਤਾ ਦੁਨੀਆ ਦੇ ਨਾਲ ਤੁਸੀਂ ਕੀਤਾ ਹੀ ਨਹੀਂ। ਅਫਗਾਨਿਸਤਾਨ ਵਾਲੇ ਪਾਸਿਓਂ ਜਦੋਂ ਪਾਕਿਸਤਾਨ 'ਚ ਕੋਈ ਹਮਲਾ ਹੋਏਗਾ, ਪਾਕਿਸਤਾਨ ਹੁਣ ਉਹਦਾ ਟਿਕਾ ਕੇ ਜਵਾਬ ਦੇਗਾ। ਅਸੀਂ ਇਹਨੂੰ ਖੁੱਲੀ ਜੰਗ ਹੈ ਜਿਹੜੀ ਉਹ ਸਮਝਾਂਗੇ। ਜਦੋਂ ਪੱਤਰਕਾਰਾਂ ਵੱਲੋਂ ਖਾਜਾ ਆਸਫ ਨੂੰ ਸਵਾਲ ਕੀਤਾ ਗਿਆ ਕਿ ਇਸਤਾਂਬੁਲ 'ਚ ਚੱਲਦੀ ਹੋਈ ਇਹ ਗੱਲਬਾਤ ਜਿਹੜੀ ਕਿ ਪਿਛਲੇ 2-3 ਦਿਨਾਂ ਤੋਂ ਚੱਲਣ ਦੀ ਸੀ, ਕੀ ਬਣਿਆ ਇਹਦਾ ਮਾਮਲਾ, ਉਹਨਾਂ ਆਖਿਆ ਜੀ ਗੱਲਬਾਤ ਦੇ ਵਿੱਚ ਡੈਡਲਾਕ ਇਹ ਹੈ ਕਿ ਅਫਗਾਨਿਸਤਾਨ ਵਾਲੇ ਨੇ ਜਿਹੜੇ ਉਹ ਸਾਡੀ ਇਸ ਮੰਗ ਨੂੰ ਪੂਰੀਆਂ ਕਰਨ ਲਈ ਤਿਆਰ ਨਹੀਂ ਕਿ ਦੇਖੋ ਜੀ ਤੁਸੀਂ ਹਮਲੇ ਨੇ ਜਿਹੜੇ ਇਸ ਸ਼ਰਤ ਦੇ, ਔਰ ਪਾਕਿਸਤਾਨ ਪਰਾ ਹੋਣ ਨੂੰ ਤਿਆਰ ਨਹੀਂ। ਪਾਕਿਸਤਾਨ ਦਾ ਕਿ ਜੰਗਬੰਦੀ ਉਦੋਂ ਹੈ ਕਿ ਜਦੋਂ ਅਫਗਾਨਿਸਤਾਨ ਹਮਲੇ ਨਹੀਂ ਹੋਣ ਦੇਗਾ। ਜਦੋਂ ਅਫਗਾਨਿਸਤਾਨ ਵਾਲੇ ਪਾਸੇ ਪਾਕਿਸਤਾਨ 'ਚ ਕੋਈ ਦਰਅੰਦਾਜ਼ੀ ਹੋਏਗੀ, ਹਮਲਾ ਹੋਏਗਾ, ਭਾਵੇਂ ਉਹ ਭਾਰਤੀ ਸ਼ਹਿਰ ਦੇ ਉੱਤੇ ਹੋਵੇ ਤੇ ਭਾਵੇਂ ਆਪ ਕਰਨ। ਹੁਣ ਅਸੀਂ ਆਖਣਾ ਵੇਖਣਾ ਸੁਣਨਾ ਸੋਚਣਾ ਬਿਲਕੁਲ ਨਹੀਂਗਾ। ਨਾ ਸਫਾਰਤਕਾਰ ਨੇ ਜਿਹੜੇ ਉਹਨਾਂ ਨੂੰ ਸੱਦ ਕੇ ਇhtਜਾਜ ਕਰਨਾ ਆ। ਹੁਣ ਹਮਲੇ ਦਾ ਜਵਾਬ ਹਮਲੇ ਦੇ ਨਾਲ ਦਿੱਤਾ ਜਾਏਗਾ। ਤੇ ਇਹ ਤਾਜ਼ਾ ਬ੍ਰੇਕਿੰਗ ਜਿਹੜੀ ਤੁਸੀਂ ਦੇ ਰਹੇ ਜੇ ਕਿ ਪਾਕਿਸਤਾਨੀ ਜਿਹੜੇ ਜ਼ਿੰਮੇਦਾਰ ਸਨ ਉਹ ਵਾਪਸ ਮੋੜ ਆਏ ਜੀ, ਬਿਲਕੁਲ ਇਹ ਸਾਡੇ ਤੱਕ ਵੀ ਇਤਲਾਹਾਂ ਆਪਣੀਆਂ ਆ ਕਿ ਗੱਲਬਾਤ ਦਾ ਇਸ ਵੇਲੇ ਜਦੋਂ ਪਾਕਿਸਤਾਨੀ ਮੀਡੀਆ ਦੇ ਵਿੱਚ ਸ਼ਾਇਦ ਬ੍ਰੇਕਿੰਗ ਨਿਊਜ਼ ਹੋਵੇ ਜਾਂ ਉਹ ਵੀ ਨਾ ਹੋਵੇ, ਪਾਕਿਸਤਾਨ ਔਰ ਅਫਗਾਨਿਸਤਾਨ ਵਿਚਕਾਰ ਗੱਲਬਾਤ ਦਾ ਤੀਜਾ ਦੌਰ ਵੀ ਬੇਨਤੀਜਾ ਮੁੱਕ ਗਿਆ ਹੈ। ਪੱਕੀ ਜੰਗਬੰਦੀ ਹੈ ਜਿਹੜੀ ਉਹ ਨਹੀਂ ਹੋ ਸਕੀ, ਕੋਈ ਸਮਝੌਤਾ ਸਿਰੇ ਨਹੀਂ ਚੜ ਸਕਿਆ। 27ਵੇਂ ਆਈਨੀ ਬਦਲਾ ਲਈ ਪੀਪਲਸ ਪਾਰਟੀ ਤੇ ਮੁਸਲਿਮ ਲੀਗ ਨੂਨ ਵਿਚਕਾਰ ਮਾਮਲਾ ਜਿਹੜੇ ਨੇ ਉਹ ਤੈਅ ਪਾ ਗਏ ਨੇ ਤੇ ਸੁਣਿਆ ਆਈਨੀ ਅਦਾਲਤ ਲਈ ਇਸਲਾਮਾਬਾਦ 'ਚ ਥਾਂ ਵੀ ਲੱਭ ਲਈ ਗਈ। ਅਸਲ ਦੇ ਵਿੱਚ ਬਿਲਾਵਲ ਹੋਣਾ ਦਾ ਕੱਲ ਤੱਕ ਜਿਹੜੀ ਅੜੀ ਸੀਗੀ ਉਹਦੇ ਤੇ ਵੀ ਉਹਨਾਂ ਨੇ ਆਖਿਆ ਕਿ ਆਈਨ ਦੇ ਆਰਟੀਕਲ 243 ਤੇ ਅਸੀਂ ਪਾਕਿਸਤਾਨੀ ਸਰਕਾਰ ਦੀ ਯਾਨੀ ਹੁਕਮਰਾਨ ਜਮਾਤ ਦੀ ਮੁਸਲਿਮ ਲੀਗ ਨੂਨ ਦੀ ਹਮਾਇਤ ਕਰਾਂਗੇ। ਇਹਦਾ ਮਤਲਬ ਦੋ ਵੱਡੀਆਂ ਸਿਆਸੀ ਪਾਰਟੀਆਂ ਰਲ ਕੇ ਬਹਿ ਗਈਆਂ। ਹੁਣ ਰੋਲਾ ਆ ਸੂਬਿਆਂ ਦੇ ਹਿੱਸੇ ਦੇ ਵੰਡ ਦੇ ਵੱਲੋਂ। ਕਹਿੰਦੇ ਨੇ ਕਿ ਜਦੋਂ ਕਨਸਟੀਟਿਊਸ਼ਨ ਦੇ ਵਿੱਚ ਕੋਈ ਆਪਣੀਆਂ ਗੱਲਾਂ ਮਨਾਉਣੀਆਂ ਹੁੰਦੀਆਂ ਨੇ, ਜੇ ਸਿੱਧੀ ਗੱਲ ਕਰਦੀ ਹੈ ਤੇ ਦੂਸਰੀ ਪਾਰਟੀ ਕਹਿੰਦੀ ਕਿ ਲੈ ਇਹ ਗੱਲ ਤੇ ਸਿੱਧੀ ਹੈ ਪਰ ਸਾਡਾ ਨਫਾ ਨੁਕਸਾਨ ਕਿੱਥੇ ਹੈ। ਇਸ ਕਰਕੇ ਜਾਣ ਬੁੱਝ ਕੇ ਕੁਝ ਐਸੇ ਮਸਲੇ ਵਿੱਚ ਪਾ ਦਿੱਤੇ ਜਾਂਦੇ ਨੇ, ਹੜੀਚਾਂ ਬਣਾ ਦਿੱਤੀਆਂ ਜਾਂਦੀਆਂ ਨੇ ਕਿ ਉਹ ਦੂਸਰਾ ਕਹਿੰਦਾ ਲੈ ਇਹ ਕੀ ਗੱਲ ਹੋਈ, ਉਹ ਫਿਰ ਕਹਿੰਦੇ ਨੇ ਠੀਕ ਹੈ ਤੁਸੀਂ ਸਾਡੀ ਇਹ ਹਮਾਇਤ ਕਰ ਦਿਓ, ਅਸੀਂ ਇਹਨੂੰ ਕੱਢ ਦਿੰਨੇ। ਹਾਲਾਂਕਿ ਉਹ ਸ਼ਿਆਵਾਂ ਆਪ ਵੀ ਉਹਨਾਂ ਨੂੰ ਪਤਾ ਹੁੰਦਾ ਕਿ ਮੰਦੀਆਂ ਹੁੰਦੀਆਂ ਬੁਰੀਆਂ ਹੁੰਦੀਆਂ, ਪਰ ਇਹ ਜਿਹੜਾ ਆਰਟੀਕਲ 243 ਦੇ ਉੱਤੇ ਹਕੂਮਤੀ ਹਮਾਇਤ ਹੈ ਇਹ ਖਾਲਿਸਤਾਨ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹਨਾਂ ਦੇ ਕਾਨੂੰਨੀ ਮਾਮਲੇ ਨੇ ਜਿਹੜੇ ਉਹਨਾਂ ਦੇ ਵਾਸਤੇ ਹੈ। ਤੇ ਰਹੀ ਗੱਲ ਆਈਨੀ ਅਦਾਲਤਾਂ ਦੀ, ਹੁਣ ਇਹ ਦੋਵੇਂ ਸਿਆਸੀ ਪਾਰਟੀਆਂ ਦੀ ਆਪਸ ਦੇ ਵਿੱਚ ਇਸ ਗੱਠਜੋੜ ਤੋਂ ਬਾਅਦ ਜਿਹੜੀ ਮਾਮੂਲੀ ਗਿਣਤੀ ਹੈ, ਮੌਲਾਨਾ ਫਜ਼ਲੁਰ ਰਹਿਮਾਨ ਨੂੰ ਨਾਲ ਰਲ ਲੈਣਗੇ, ਉਹਨਾਂ ਨਾਲ ਮੁਲਾਕਾਤ ਵੀ ਇੱਕ ਹੋ ਗਈ, MKM ਵਾਲਿਆਂ ਨੂੰ ਲਾ ਲੈਣਗੇ, ਇਮਰਾਨ ਖਾਨ ਦੀ ਸਿਆਸੀ ਪਾਰਟੀ ਜਿਹੜੀ ਉਹ ਖੁੱਡੇ ਲੈਣ ਔਰ ਕੰਧ ਦੇ ਨਾਲ ਲਾ ਦਿੱਤੀ ਗਈ ਤੇ ਇਹ ਕੰਮ ਅੱਗੇ ਤੁਰ ਪੈਣਗੇ। ਆਈਨੀ ਅਦਾਲਤਾਂ ਨੇ ਜਿਹੜੀਆਂ ਉਹ ਵੀ ਇਸ 27ਵੇਂ ਬਦਲਾਅ ਤੋਂ ਬਾਅਦ ਪ੍ਰਵੀਨ ਬਣਨ ਦੀਆਂ ਨੇ ਜਿਹੜੇ ਉਹ ਚਰਚੇ ਹੈ ਨੇ, ਔਰ ਉਹਦੇ ਵਾਸਤੇ ਬਾਕਾਇਦਾ ਜਿਹੜੀ ਵਫਾਕੀ ਅਦਾਲਤ ਹੈ ਔਰ ਜਿਹਨੂੰ ਕਹਿੰਦੇ ਨੇ ਕਿ ਸ਼ਰੀਅਤ ਕੋਰਟ ਹੈ ਜਿਹੜੀ ਕਿ ਇਸਲਾਮਾਬਾਦ ਹਾਈ ਕੋਰਟ ਦੇ ਉੱਤੇ ਹੀ ਇੱਕ ਮੰਜ਼ਿਲ ਤੇ ਉੱਥੋਂ ਸਮਾਨ ਸਮੂਨ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ। ਸਾਡੀਆਂ ਇਤਲਾਹਾਂ ਮੁਜਬ ਉਹ ਥਾਂ ਵਿਹਲੀ ਕੀਤੀ ਜਾ ਰਹੀ ਹੈ ਔਰ ਆਖਿਆ ਜਾ ਰਿਹਾ ਹੈ ਕਿ ਇਹ ਆਈਨੀ ਅਦਾਲਤ ਬਣੇਗੀ। ਇਸ ਅਦਾਲਤ ਦਾ ਫੈਸਲਾ ਜਿਹੜਾ ਉਹਨੂੰ ਸਿਰਫ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਚੈਲੰਜ ਕੀਤਾ ਜਾ ਸਕੇਗਾ। ਬਾਕੀ ਇਹ ਕੇਸ ਹੈ ਜਿਹੜਾ ਇਹਦੀ ਫਾਈਨਲ ਡਿਸੀਜਨ ਕਹਿ ਲਓ ਕਿ ਹਾਈ ਕੋਰਟ ਮਰਤਬੇ ਦੀ ਇਹ ਇੱਕ ਨਵੀਂ ਅਦਾਲਤ ਹੈ ਜਿਹੜੀ ਉਹ ਇਸ ਆਈਨੀ ਬਦਲਾਅ ਦੇ ਵਿੱਚ ਬਣਾਉਣ ਜਾ ਰਹੇ ਨੇ। ਅੱਛਾ, ਇਹ ਸਾਰੇ ਮਾਮਲਿਆਂ ਤੋਂ ਬਾਅਦ ਅਸਲ ਜਿਹੜੀ ਖਬਰ ਆ ਇਹ ਆਈਨੀ ਬਦਲਾਅ ਹੁਣ ਇਹਨਾਂ ਦੀ ਆਪਸ ਚ ਸਾਜ਼ਬਾਜ਼ ਹੋ ਗਈ। ਆਖਿਆ ਜਾ ਰਿਹਾ ਹੈ ਕਿ ਆਉਂਦੇ ਹਫਤੇ ਯਾਨੀ ਮੰਡੇ ਤੋਂ ਜਿਹੜਾ ਵੀਕ ਸ਼ੁਰੂ ਹੋ ਰਿਹਾ ਆ ਉਹਦੇ ਚ ਕਿਸੇ ਵੇਲੇ ਵੀ ਇਹ ਬਿੱਲ
ਹੁਕਮਰਾਨ ਧੜਾ ਹੈ ਜਿਹੜਾ ਉਹ ਨੈਸ਼ਨਲ ਅਸੈਂਬਲੀ ਚ ਲੈ ਆਵੇਗਾ ਔਰ ਉਥੋਂ ਮਨਜ਼ੂਰੀ ਤੋਂ ਬਾਅਦ ਫਿਰ ਅੱਗੇ ਸੈਨੇਟ ਚ ਜਾ ਕੇ ਮਤਲਬ ਤਿਆਰੀ ਪੂਰੀ ਹੈ ਔਰ ਏਡੀ ਸਪੀਡ ਦੇ ਨਾਲ ਅੱਜ ਤੱਕ ਕਿਸੇ ਅਵਾਮੀ ਭਲੇ ਲਈ ਕੋਈ ਕਾਨੂੰਨ ਨਾ ਬਣ ਸਕਿਆ, ਨਾ ਮਨਜ਼ੂਰ ਹੋ ਸਕਿਆ, ਨਾ ਲਾਗੂ ਹੋ ਸਕਿਆ ਜਿੱਦਾਂ ਇਹ ਹੁਣ ਆਪਣੇ ਸਿਆਸੀ ਫਾਇਦਿਆਂ ਲਈ ਇਹ ਸਭ ਕੁਝ ਹੋ ਰਿਹਾ। ਜੀ ਮੈਂ 27ਵੇਂ ਬਦਲਾਅ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਪਾਕਿਸਤਾਨੀ ਸਰਕਾਰ 27ਵੇਂ ਬਦਲਾਅ 'ਚ ਐਸਾ ਕਾਨੂੰਨ ਲਿਆ ਰਹੀ ਹੈ ਕਿ ਜਿਹਦੇ 'ਚ ਦੋਹਰੀ ਨਾਗਰਿਕਤਾ ਮੁਕਾ ਦਿੱਤੀ ਜਾਏਗੀ। ਕੀ ਡਿਟੇਲ ਹੈ? ਇਹ ਡਿਟੇਲ ਇਹ ਹੈ ਕਿ ਹਜੇ ਤਾਂ ਜੀ ਇਹ ਅਫਵਾਹ ਹੀ ਹੈ ਔਰ ਕੱਲ ਤੋਂ ਪਾਕਿਸਤਾਨੀ ਕਹਿ ਲਓ ਕਿ ਸੋਸ਼ਲ ਮੀਡੀਆ ਮੀਮਸ ਪੋਸਟਾਂ ਨੇ ਜਿਹੜੀਆਂ ਉਹਨਾਂ 'ਚ ਅੰਨੀ ਪਈ ਹੋਈ ਹੈ। ਇਸ ਮਾਮਲੇ ਦੇ ਉੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਜਿਹੜੇ ਸਲਾਹਕਾਰ ਨੇ ਰਾਣਾ ਸਨਾਉਲਾ ਖਾਨ ਹੋਣੇ ਜਿਹੜੇ ਹੁਣ ਜਿੱਤ ਕੇ ਬਾਕਾਇਦਾ ਸੈਨੇਟ ਦਾ ਹਿੱਸਾ ਵੀ ਬਣ ਗਏ ਨੇ, ਉਹਨਾਂ ਆਖਿਆ ਕਿ ਜੀ ਇੱਕ ਸਲਾਹ ਆ ਕਿ ਪਾਕਿਸਤਾਨ ਦੀ ਸਿਵਲ ਬਿਊਰੋਕ੍ਰੇਸੀ ਯਾਨੀ ਸਰਕਾਰੀ ਮੁਲਾਜ਼ਮ ਔਰ ਪਾਕਿਸਤਾਨੀ ਫੌਜੀ ਬਿਊਰੋਕ੍ਰੇਸੀ ਯਾਨੀ ਪਾਕਿਸਤਾਨੀ ਫੌਜ ਦੇ ਜਿਹੜੇ ਅਫਸਰ ਨੇ ਉਹ ਦੋਹਰੀ ਨਾਗਰਿਕਤਾ ਨਹੀਂ ਰੱਖ ਸਕਦੇ। ਇਹ ਵੀ ਅਫਵਾਹ ਗਰਦਿਸ਼ ਦੇ ਵਿੱਚ ਆ ਕਿ ਪਾਕਿਸਤਾਨ ਦਾ ਕੋਈ ਵੀ ਸ਼ਹਿਰੀ ਹੁਣ ਇੱਕ ਤੋਂ ਬਹੁਤੇ ਮੁਲਕਾਂ ਦੀ ਨਾਗਰਿਕਤਾ ਸ਼ਹਿਰੀਅਤ ਸਿਟੀਜ਼ਨਸ਼ਿਪ ਨਹੀਂ ਰੱਖ ਸਕੇਗਾ। ਇੱਕ ਵਕਤ ਜਾਂ ਤਾਂ ਪਾਕਿਸਤਾਨੀ ਸ਼ਹਿਰੀ ਰਹੇਗਾ ਜਾਂ ਉਹ ਉਸ ਮੁਲਕ ਦਾ ਸ਼ਹਿਰੀ ਰਹੇਗਾ ਜਿੱਥੋਂ ਦੀ ਉਹਨੇ ਸਿਟੀਜ਼ਨਸ਼ਿਪ ਲਈ। ਪਰ ਹੁਣ ਇਸ ਮਾਮਲੇ ਦੇ ਤੇ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਮੈਂ ਜਿੱਦਾਂ ਪਹਿਲਾਂ ਕਿਹਾ ਹੈ ਕਿ ਪੈਟਰੋਲ ਆ ਜਿਹੜਾ 10 ਰੁਪਏ ਲੀਟਰ ਮਹਿੰਗਾ ਹੋਣ ਲੱਗਾ, ਲੋਕਾਂ ਦੇ ਵਿੱਚ ਇੱਕ ਅਫਵਾਹ ਹੈ ਜਿਹੜੀ ਖਿਲਰ ਗਈ, ਉਹ ਮਾਰੇ ਗਏ 10 ਰੁਪਏ ਲੀਟਰ ਮਹਿੰਗਾ ਹੋਣ, ਫੜ ਲਓ ਟੈਂਕੀਆਂ ਫੁੱਲ ਕਰਾ ਲਓ। ਸ਼ਾਮ ਨੂੰ ਐਲਾਨ ਹੁੰਦਾ ਹੈ ਕਿ ਜੀ 5.5 ਰੁਪਏ ਲੀਟਰ ਹੋਇਆ, ਲੋਕੀ ਕਹਿੰਦੇ ਅੱਛਾ ਚਲੋ ਸ਼ੁਕਰ ਹੈ ਕਿ 10 ਰੁਪਏ ਤਾਂ ਨਹੀਂ ਹੋਇਆ। ਐਕਚੁਅਲ ਜਦੋਂ 5 ਕਹਿਣਗੇ ਲੋਕੀ ਉਦੋਂ ਹੀ ਪਰੇਸ਼ਾਨ ਹੋਣਗੇ, ਪੈਟਰੋਲ ਦਾ ਮੁੱਲ ਵਧਣ ਲੱਗਾ। ਮੈਂ ਸਮਝਣਾ ਕਿ ਇਹ ਦੋਹਰੀ ਨਾਗਰਿਕਤਾ ਦੇ ਬਾਰੇ ਖੌਫ ਡਰ ਸਹਿਮ ਹਰਾਸ ਡਰ ਖਿਲਾਰ ਦਿੱਤਾ ਗਿਆ ਆ ਕਿ ਇਹ ਹੁਣ ਆਪਣੇ ਮਤਲਬ ਦਾ ਜਦੋਂ ਕੰਮ ਕਰਨਗੇ ਤੇ ਹਰ ਬੰਦਾ ਕਹੇਗਾ ਚਲੋ ਸ਼ੁਕਰ ਮੈਂ ਤੇ ਬਚਿਆ, ਮੇਰਾ ਇਹ ਜਿਹੜਾ। ਪਰ ਹੁਣ ਜਾ ਰਿਹਾ ਕੁਛ, ਇਹ ਹੁਣ 27ਵਾਂ ਬਦਲਾਅ ਜਦੋਂ ਆਏਗਾ ਤੇ ਉਦੋਂ ਫਿਰ ਡਿਟੇਲ ਪਤਾ ਲੱਗੇਗੀ, ਜਾਂ ਜਦੋਂ ਹਕੂਮਤ ਔਰ ਉਹਦੇ ਇਤਿਹਾਦੀ ਐਲਾਨ ਕਰਨਗੇ ਕਿ ਇਹਨਾਂ ਸ਼ੈਵਾਂ ਤੇ ਅਸੀਂ ਇੱਕ ਜਿੱਦਾਂ ਕਿ ਐਲਾਨ ਮੀਡੀਆ ਤੇ ਹੁੰਦਾ ਨਜ਼ਰ ਨਹੀਂ ਆਉਣ ਡਿਆ। ਉਹਨਾਂ ਦਾ ਜ਼ੋਰ ਇਹ ਹੈ ਕਿ ਦਵਾ ਦਵੇ ਫਾਈਲ ਪੂਰੀ ਹੋਵੇ, ਇਹਨੂੰ ਅਸੈਂਬਲੀ 'ਚ ਲੈ ਕੇ ਜਾਈਏ, ਮਨਜ਼ੂਰੀ ਕਰਾਈਏ ਤੇ ਲਾਗੂ ਕਰ ਦਈਏ। ਉਸ ਤੋਂ ਬਾਅਦ ਤਫਸੀਲਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਤੇ ਜੇ ਕਿਸੇ ਨੇ ਅਦਾਲਤ ਚੈਲੰਜ ਕਰਨਾ ਤੇ ਕਰ ਦੇ। ਮਸੂਦ, ਪਾਕਿਸਤਾਨੀ ਅਖਬਾਰ ਹੈ ਫਰੰਟੀਅਰ ਪੋਸਟ ਜੀ ਪਾਕਿਸਤਾਨ 'ਚ ਕੰਮ ਕਰਦੀ ਰਸ਼ੀਅਨ ਐਮਬੈਸੀ ਦਾ ਆਖਣਾ ਹੈ ਕਿ ਇਹ ਅਖਬਾਰ ਸਾਡੇ ਖਿਲਾਫ ਯੂਰਪੀ ਪ੍ਰੋਪਾਗੈਂਡਾ ਦਾ ਹਿੱਸਾ ਆ, ਇਹਦੇ ਮਜ਼ਮੂਨ ਰੂਸ ਮੁਖਾਲਫ ਹੁੰਦੇ ਨੇ। ਜੀ ਬਿਲਕੁਲ, ਇਹ ਪਹਿਲੀ ਵਾਰ ਹੋਇਆ। ਦੇਖੋ, ਦੋ ਮੁਲਕਾਂ ਦਾ ਕਿਤੇ ਮਤੱਕਾ ਲੱਗਾ ਹੋਵੇ ਉਹਦੇ 'ਚ ਬਿਆਨਬਾਜ਼ੀ ਲੋਕਾਂ ਦਾ ਆਮਣੇ ਸਾਹਮਣੇ ਆਉਣਾ ਠੀਕ ਹੈ। ਪਾਕਿਸਤਾਨ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਐਮਬੈਸੀ ਨੇ ਪਾਕਿਸਤਾਨ 'ਚ ਛਪਣ ਵਾਲੇ ਦੀ ਫਰੰਟੀਅਰ ਪੋਸਟ ਅਖਬਾਰ ਦੇ ਉੱਤੇ ਤੋਹਮਤ ਲਾਈ ਹੈ ਕਿ ਇਹ ਅਖਬਾਰ ਆ ਜਿਹੜਾ ਇਹ ਰੂਸ ਮੁਖਾਲਫ ਆ, ਇਹਦੇ ਮਜ਼ਮੂਨ ਨੇ ਜਿਹੜੇ ਇਹ ਰੂਸ ਦੇ ਖਿਲਾਫ ਹੁੰਦੇ ਨੇ, ਇਹਦੇ 'ਚ ਜਿਹੜੀਆਂ ਖਬਰਾਂ ਹੁੰਦੀਆਂ ਨੇ ਉਹ ਇੰਟਰਨੈਸ਼ਨਲ ਪ੍ਰੋਪੇਗੈਂਡਾ ਜਿਹੜਾ ਰੂਸ ਦੇ ਖਿਲਾਫ ਕੀਤਾ ਜਾ ਰਿਹਾ ਹੈ, ਉਹਨਾਂ ਖਬਰਾਂ ਨੂੰ ਐਜ਼ ਇਟ ਇਜ਼ ਚੁੱਕ ਕੇ ਆਪਣੇ ਪੱਤਰਕਾਰਾਂ ਕੋਲੋਂ ਉਹਦਾ ਅਰਥ ਕਰਾ ਕੇ ਤੇ ਉਸੇ ਤਰ੍ਹਾਂ ਉਹਨੂੰ ਛਾਪਣ ਡਿਆ ਆ ਜੋ ਕਿ ਰੂਸ ਦੇ ਖਿਲਾਫ ਹੈ। ਇਸ ਅਖਬਾਰ ਨੇ ਵੀ ਬਿਆਨ ਦਿੱਤਾ ਹੈ, ਰੂਸੀ ਜਿਹੜੀ ਐਮਬੈਸੀ ਹੈ ਰਸ਼ੀਅਨ ਐਮਬੈਸੀ, ਉਹਦੇ ਜਵਾਬ 'ਚ ਇਹਨਾਂ ਦਾ ਆਖਣਾ ਹੈ ਕਿ ਜੀ ਸਾਡੀ ਆਜ਼ਾਦ ਪੱਤਰਕਾਰੀ ਹੈ ਜਿਹੜੀ ਇਹ ਉਹਦਾ ਹੁਸਨ ਆ ਕਿ ਅਸੀਂ ਜੋ ਕੁਝ ਵੀ ਲਿਖ ਰਹੇ ਹਾਂ, ਜੇ ਰੂਸ ਨੂੰ ਇਹਦਾ ਲੱਗਦਾ ਹੈ ਕਿ ਉਹਦੇ ਖਿਲਾਫ ਆ ਤੇ ਖਿਲਾਫ ਸਹੀ, ਪਰ ਅਸੀਂ ਆਜ਼ਾਦੀ ਸਹਾਫਤ ਦੇ ਉੱਤੇ ਪੂਰਾ ਯਕੀਨ ਰੱਖਨੇ ਆ ਔਰ ਇਹ ਸਾਡੀ ਆਜ਼ਾਦੀ ਦੀ ਖੂਬਸੂਰਤੀ ਹੈ। ਗੱਲ ਇਹ ਹੈ ਕਿ ਜੇ ਇਹ ਆਜ਼ਾਦੀ ਦੀ ਖੂਬਸੂਰਤੀ ਹੈ ਤੇ ਫਿਰ ਪਾਕਿਸਤਾਨ ਦੇ ਵਿੱਚ ਵੀ ਤੇ ਨਿਜ਼ਾਮ ਹੈ, ਲਿਖ ਕੇ ਵਹਾਓ ਹਾਂ ਮੈਂ ਵੇਖਾਂ ਕਿੰਨੀ ਕੁ ਆਜ਼ਾਦੀ ਹੈ। ਲਿਖੋ ਹਾਂ ਇਮਰਾਨ ਖਾਨ ਦੇ ਬਾਰੇ ਕਿ ਇਮਰਾਨ ਖਾਨ ਦੇ ਨਾਲ ਕੀ ਹੋ ਰਿਹਾ ਹੈ, ਜੇ ਅਗਲੇ ਦਿਨ ਤੁਸੀਂ ਛਾਪ ਵੀ ਲਿਆ ਤੇ ਗੱਲ ਹੈ, ਇਹ ਮੇਰਾ ਜ਼ਾਤੀ ਤਬਸਰਾ ਆ, ਜ਼ਰੂਰੀ ਨਹੀਂ ਇਹਦੇ ਨਾਲ ਕੋਈ ਸਹਿਮਤ ਹੋਵੇ। ਲਿਖੋ ਹਾਂ ਕਿ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਕੀ ਹੋ ਰਿਹਾ ਆ, ਕਿਹੜਾ ਇਹੋ ਜਿਹਾ ਉਹ ਖਤਰਨਾਕ ਕੈਦੀ ਹੈ ਕਿ ਜਿਹਨੂੰ ਕਚਹਿਰੀ ਤੱਕ ਨਹੀਂ ਲਿਜਾਇਆ ਸਕਦਾ। ਦੱਸੋ ਨਾ ਇੱਥੇ ਕਿ ਪਾਕਿਸਤਾਨ 'ਚ ਹੋਣ ਵਾਲੀਆਂ ਚੋਣਾਂ ਬਿਲਕੁਲ ਠੀਕ ਸਨ, ਇਮਰਾਨ ਖਾਨ ਵਾਕਈ ਜੈਨਵਨ ਆ ਰਿਹਾ ਆ, ਲਿਖ ਕੇ ਵਹਾਓ ਨਾ ਕੋਈ ਇਹੋ ਜਿਹੀ ਰਿਸਰਚ ਕਰਕੇ ਇਨਵੈਸਟੀਗੇਟਿਵ ਜਰਨਲਿਜ਼ਮ ਔਰ ਪੱਤਰਕਾਰੀ ਸਾਹਮਣੇ ਲੈ ਕੇ ਆਵੋ, ਫਿਰ ਤੇ ਆਜ਼ਾਦੀ ਦਾ ਪਤਾ ਲੱਗਦਾ ਆ। ਸੋ ਅਖਬਾਰਾਂ ਨੇ ਆਪਣਾ ਧੰਦਾ ਵੇਖਣਾ ਹੁੰਦਾ ਹੈ, ਜਰਨਲਿਜ਼ਮ ਹੈ ਜਿਹੜੀ ਉਹ ਆਪਣੇ ਨਫੇ ਨੁਕਸਾਨ ਔਰ ਕਾਰੋਬਾਰ ਤਰ੍ਹਾਂ ਬਹੁਤ ਸਾਰੇ ਮਾਲਕਾਂ ਚਲਾਣ ਦੇ ਨੇ, ਉਦਾਂ ਹੀ ਜਿੱਦਾਂ ਬਹੁਤ ਸਾਰੇ ਮਾਲਕਾਂ ਨੇ ਆਪਣੇ ਕਾਰੋਬਾਰਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਟੀਵੀ ਚੈਨਲ ਬਣਾ ਲਏ, ਰੇਡੀਓ ਚੈਨਲ ਬਣਾ ਲਏ, ਅਖਬਾਰ ਬਣਾ ਲਏ, ਏਦਾਂ ਹੀ ਹਰ ਅਖਬਾਰ ਦਾ ਆਪਣਾ ਮਫਾਦ ਆ ਕਿ ਉਹਨਾਂ ਨੂੰ ਜਿੱਥੋਂ ਪ੍ਰੋਫਿਟ ਲੱਭਣਾ ਹੈ ਉਹਨਾਂ ਨੇ ਉਥੋਂ ਹੀ ਸੌਦੇ ਨੂੰ ਉਹ ਜਿਹਾ ਮਿਰਚ ਮਸਾਲਾ ਲਾਉਣਾ। ਜੀ ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਵੱਲੋਂ ਪਾਕਿਸਤਾਨੀ ਸਰਕਾਰ ਤੇ ਇਲਜ਼ਾਮ ਲਾਇਆ ਗਿਆ ਹੈ ਕਿ ਜੀ ਇਹਨਾਂ ਨੇ ਹਿੰਦੂ ਬਰਾਦਰੀ ਨਾਲ ਤਾਲੁਕ ਰੱਖਣ ਵਾਲੇ ਭਾਰਤੀ ਸ਼ਹਿਰੀਆਂ ਨੂੰ ਪਾਕਿਸਤਾਨ 'ਚ ਐਂਟਰ ਨਹੀਂ ਹੋਣ ਦਿੱਤਾ। ਜੀ ਬਿਲਕੁਲ, ਭਾਰਤ ਵੱਲੋਂ ਇਹ ਇਲਜ਼ਾਮ ਸਾਹਮਣੇ ਆਇਆ ਸੀਗਾ ਜਿਹਦਾ ਹੁਣ ਸਰਕਾਰੀ ਪੱਧਰ ਤੇ ਪਾਕਿਸਤਾਨ ਨੇ ਜਵਾਬ ਦਿੱਤਾ ਹੈ ਔਰ ਇਹ ਜਵਾਬ ਹੈ ਜਿਹੜਾ ਇਹ ਬਾਕਾਇਦਾ ਪਾਕਿਸਤਾਨ ਦੇ ਫਾਰਨ ਆਫਿਸ ਦੇ ਤਰਜਮਾਨ ਨੇ ਤਾਹਰ ਹੁਸੈਨ ਅੰਦਰਾਬੀ ਉਹਨਾਂ ਨੇ ਦਿੱਤਾ। ਉਹਨਾਂ ਨੇ ਆਖਿਆ ਕਿ ਭਾਰਤ ਵੱਲੋਂ ਸਾਰੀਆਂ ਹਕੀਕਤਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ 13 ਨਵੰਬਰ 2025 ਤੱਕ ਭਾਰਤ ਦੇ
2400 ਸਿੱਖ ਯਾਤਰੀਆਂ ਦੇ ਵੀਜ਼ੇ ਨੇ ਜਿਹੜੇ ਉਹ ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਪਾਕਿਸਤਾਨੀ ਐਮਬੈਸੀ ਨੇ ਲਾਏ। ਉਹਨਾਂ ਦੇ ਵਿੱਚੋਂ ਉਹਨਾਂ ਨੇ ਆਖਿਆ ਹੈ ਕਿ 300 ਵੀਜ਼ੇ ਨੇ ਜਿਹੜੇ ਉਹ ਲੱਗੇ ਲਗਾਏ। ਅਟਾਰੀ ਵਾਲੇ ਪਾਸਿਓਂ ਵਾਘਾ ਤੱਕ ਭਾਰਤੀ ਜ਼ਿੰਮੇਦਾਰਾਂ ਨੇ ਨਹੀਂ ਆਉਣ ਦਿੱਤਾ, ਯਾਨੀ 300 ਵੀਜ਼ੇ ਪਾਕਿਸਤਾਨੀ ਐਮਬੈਸੀ ਜਿਹੜੀ ਦਿੱਲੀ 'ਚ ਕੰਮ ਕਰਦੀ ਉਹਨੇ ਦਿੱਤੇ। ਇਹ 300 ਬੰਦੇ ਨੇ ਜਿਨ੍ਹਾਂ ਨੂੰ ਭਾਰਤ ਨੇ ਕਿਹਾ ਨਹੀਂ ਤੁਸੀਂ ਪਾਕਿਸਤਾਨ ਨਹੀਂ ਵੜ ਸਕਦੇ, ਉਹਨਾਂ ਨੂੰ ਉੱਥੇ ਰੋਕ ਲਿਆ। ਉਸ ਤੋਂ ਬਾਅਦ ਉਹਨਾਂ ਆਖਿਆ ਕਿ ਪਾਕਿਸਤਾਨ ਵਾਲੇ ਪਾਸੇ ਬਗੈਰ ਕਿਸੇ ਰੁਕਾਵਟ ਤੋਂ ਇਹ ਸਾਰਾ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਇਹ ਚੱਲਦਾ ਰਿਹਾ, ਉਹਦੇ 'ਚ ਕੋਈ ਰੁਕਾਵਟ ਨਹੀਂ ਆਈ। ਪਾਕਿਸਤਾਨ ਨੇ ਸਿਰਫ ਸਿੱਖ ਸਰਦਾਰਾਂ ਵਾਸਤੇ ਨਹੀਂ, ਸਿੱਖ ਪੰਥ ਦੇ ਮੰਨਣ ਵਾਲਿਆਂ ਲਈ, ਸਿੱਖ ਧਰਮ ਦੇ ਮੰਨਣ ਵਾਲਿਆਂ ਲਈ ਨਹੀਂ, ਪਾਕਿਸਤਾਨ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਕਿਸੇ ਕਿਸਮ ਦੀ ਧਾਰਮਿਕ ਆਈਜਾਈ ਦੇ ਉੱਤੇ ਨਾ ਰੋਕ ਲਾਵਾਂਗੇ, ਨਾ ਰਾਹਬੰਦੀ ਕਰਾਂਗੇ, ਨਾ ਬਾਰਡਰ ਜਿਹੜੇ ਉਹ ਬੰਦ ਕਰਾਂਗੇ, ਅਸੀਂ ਵੈਲਕਮ ਕਰਨੇ ਆ। ਭਾਰਤ ਵਾਲੇ ਪਾਸੇ ਰੋਕ ਦਿੱਤਾ ਗਿਆ। ਸੋ ਉਹਨਾਂ ਦਾ ਆਖਣਾ ਹੈ ਕਿ ਹਕੀਕਤਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਾਕਿਸਤਾਨ ਨੇ ਜਿਹੜੇ ਵੀਜ਼ੇ ਦਿੱਤੇ ਸੀਗੇ ਸਾਡੇ ਕਾਊਂਟਰਾਂ ਤੱਕ ਆ ਕੇ ਸਿਰਫ ਉਹਨਾਂ ਲੋਕਾਂ ਨੂੰ ਵਾਪਸ ਮੋੜਿਆ ਗਿਆ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਸੀਗੇ। ਕੁਝ ਕੇਸ ਹੈ ਨੇ ਡਿਨਾਈ ਨਹੀਂ ਉਹਨਾਂ ਨੇ ਕੀਤਾ ਕਿ ਨਹੀਂ ਜੀ ਅਸੀਂ ਨਹੀਂ ਕੀਤਾ। ਹੁਣ ਉਹਨਾਂ ਨੇ ਆਖਿਆ ਕਿ ਇਹਨੂੰ ਇਹ ਰੰਗ ਦੇਣਾ ਕਿ ਅਸੀਂ ਸਿੱਖ ਸਰਦਾਰਾਂ ਨੂੰ ਜੀ ਆਇਆਂ ਨੂੰ ਆਖਿਆ ਔਰ ਹਿੰਦੂਆਂ ਨੂੰ ਅਸੀਂ ਵਾਪਸ ਮੋੜਿਆ, ਇਹ ਗੱਲ ਬਿਲਕੁਲ ਗਲਤ ਹੈ। ਜਿਨ੍ਹਾਂ ਦੇ ਡਾਕੂਮੈਂਟਸ ਪੂਰੇ ਨਹੀਂ ਸਨ ਅਸੀਂ ਖਾਲਿਸਤਾਨ ਇੰਤਜ਼ਾਮੀ ਇਖਤਿਆਰ ਵਰਤਿਆ, ਜੋ ਕਿ ਪਾਕਿਸਤਾਨ ਦੀ ਆਜ਼ਾਦੀ ਖੁਦ ਮੁਖਤਾਰੀ ਹੈ ਜਿਹੜੀ ਉਹਦਾ ਹੱਕ ਹੈ, ਉਸ ਹੱਕ ਨੂੰ ਵਰਤਦਿਆਂ ਹੋਇਆਂ ਇਹ ਆਖਿਆ ਕਿ ਬੀਬਾ ਤੇਰਾ ਵੀਜ਼ਾ ਤੇ ਹੈ ਪਰ ਤੇਰੇ ਜਿਹੜੇ ਟਰੈਵਲ ਡਾਕੂਮੈਂਟਸ ਨੇ ਉਹ ਪੂਰੇ ਨਹੀਂ ਹੈ, ਇਸ ਕਰਕੇ ਤੂੰ ਪਾਕਿਸਤਾਨ ਇੰਟਰ ਨਹੀਂ ਹੋ ਸਕਦਾ। ਸੋ ਭਾਰਤੀ ਸਰਕਾਰ ਇਹਦੇ ਉੱਤੇ ਸਿਆਸਤ ਕਰਨ ਰਹੀ ਹੈ, ਇਹ ਪਾਕਿਸਤਾਨ ਦਾ ਸਰਕਾਰੀ ਜਵਾਬ ਹੈ ਜੀ। ਸੋ ਦੇ ਨਾਲ ਹੀ ਸੀ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀਏ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਪੇਸ਼ ਕੀਤੀਆਂ ਜਾਂਦੀਆਂ ਹੀ ਨੇ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ, ਟਿਕਟੌਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਅਸੀਂ ਆਉਂਦੇ ਹਾਂ ਮੰਡੇ ਟੂ ਫਰਾਈਡੇ। ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।